हर बार ये एक बैरीकेड ला के रोक देंगे ने, ना तो दिल्ली जान दिते ने, ना गवर्नर साहब को जान दिते ने, ना अज CM की कोठी जान दिता है। इसलिए बड़ा धक्का हो रहा है, पंजाब सरकार भी कर रही है, सेंटर भी कर रही है। ਵੱਡੀ ਤਾਦਾਦ ਦੇ ਵਿੱਚ ਚਾਰੇ ਪਾਸੇ ਪੁਲਿਸ ਲੱਗੀ ਹੈ। पुलिस तो वैसे ही लग जाती है चार चपेरे, इन्होंने डरे इन्ना होंगे क्योंकि अपना इतिहास गवाह है बाबा बोता सिंह बाबा गरजा सिंह दोए सिंह सी जिन्हों ने पूरी हुकूमत नूं हिला के रखता सी। पर इन्हां दा हक बनदा सी जिहड़ा भगवंत मान नूं बुलाउण दा, क्योंकि पंजाब दा मुख मंत्री है, सारियां दा मुख मंत्री है। उही मुख मंत्री बन तो पहला भगवंत मान कहंदा हुंदा सी कि ਜਿਹੜੀਆਂ ਸਰਕਾਰਾਂ ਨੇ ਸਾਨੂੰ ਆਪਣੇ ਹੱਕ ਰੱਖਣ ਵੀ ਨਹੀਂ ਦਿੰਦੀਆਂ ਤੇ ਸਾਨੂੰ ਆਪਣੀ ਆਵਾਜ਼ ਵੀ ਬੁਲੰਦ ਨਹੀਂ ਕਰਨ ਦਿੰਦੀਆਂ, ਤੇ ਅੱਜ ਇਹ ਵੀ ਉਹੀ ਕੁਝ ਕਰ ਰਿਹਾ ਤੇ ਸਾਰਾ ਸੰਵਿਧਾਨਕ ਹੱਕਾਂ ਨੇ, ਕੋਈ ਇਹਦੇ ਵਿੱਚ ਗੈਰ ਕਾਨੂੰਨੀ ਨਹੀਂ ਆ। ਕਿਉਂਕਿ ਦੁਨੀਆ ਦਾ ਕੋਈ ਵੀ ਕਾਨੂੰਨ ਆ ਉਹ ਇਹ ਨਹੀਂ ਕਹਿੰਦਾ ਜਦੋਂ ਸਜ਼ਾ ਪੂਰੀ ਹੋ ਚੁੱਕੀ ਆ ਤੇ ਕਿਸੇ ਨੂੰ ਵੀ ਜ਼ਬਰਦਸਤੀ ਬੰਦ ਕੀਤਾ ਜਾਵੇ। ਵੀ ਬਿਰਧ ਮਾਤਾ ਜਿਹੜੇ ਉਹ ਬਿਮਾਰ ਪਏ ਨੇ ਬਹੁਤ, ਉਹਨਾਂ ਨੂੰ ਮਿਲਾਇਆ ਜਾਵੇ ਪਰੋਲ ਤੇ ਭੇਜ ਕੇ। ਇਹ ਸਾਰਿਆਂ ਦਾ ਹੱਕ ਆ, ਇਹ ਹੱਕ ਕਾਨੂੰਨ ਦੇ ਮੁਤਾਬਕ ਵੀ ਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਤਾਂ ਸਾਡੇ ਨਾਲ ਲਖਵੀਰ ਸਿੰਘ ਵੀ ਸੌਂਟੀ ਹੈ, ਜਿਹੜੇ ਹੱਥਾਂ ਨੂੰ ਹੱਥ ਕੜੀਆਂ ਲਾ ਕੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ। ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਇੱਥੇ ਪ੍ਰਦਰਸ਼ਨ ਕਰਨ ਦਾ ਕਾਰਨ ਕੀ ਹੈ ਜੀ? ਕਿਉਂ ਪ੍ਰਦਰਸ਼ਨ ਕਰਨਾ ਪੈ ਰਿਹਾ ਇੰਨਾ ਲੰਬਾ ਸਮਾਂ ਇਹ ਮੋਰਚਾ ਲਗਾਉਣ ਤੋਂ ਬਾਅਦ ਵੀ? ਸਭ ਤੋਂ ਪਹਿਲਾਂ ਤਾਂ ਗੁਰੂ ਦੀਆਂ ਸਾਧ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਘੱਟੋ ਘੱਟ 3.5 ਸਾਲ ਹੋਣੇ ਵਾਲੇ ਹੋ ਗਏ ਮੋਰਚਾ ਲੱਗੇ ਨੂੰ। ਬੜੀ ਸੰਵਿਧਾਨਕ ਮੰਗਾਂ ਨੇ। ਇੱਕ ਤਾਂ ਮੰਗ ਆ ਵੀ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਨੇ ਬੰਦੀ ਸਿੰਘ, ਕੋਈ 32 ਸਾਲਾਂ ਤੋਂ, ਕੋਈ 35 ਸਾਲਾਂ ਤੋਂ, ਕੋਈ 28 ਸਾਲਾਂ ਤੋਂ, ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਤੇ ਜਿਹੜੇ ਪੰਜਾਬ ਦੇ ਕੇਸ ਚੱਲਦੇ ਨੇ ਉਹ ਉਹਨਾਂ ਨੂੰ ਸਾਰਿਆਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਵੇ ਬਾਹਰਲੀਆਂ ਜੇਲ੍ਹਾਂ 'ਚੋਂ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਸੀ, ਕਰਵਾਈਆਂ ਸੀ, ਉਹਨਾਂ ਦੋਸ਼ੀਆਂ ਨੂੰ ਫੜਿਆ ਜਾਵੇ। ਤੇ ਜਿਹੜਾ 328 ਸਰੂਪ ਸੀ ਗੁਰੂ ਮਹਾਰਾਜ ਦੇ ਜਿਹੜੇ ਆਲੋਪ ਕੀਤੇ ਗਏ ਸੀ ਉਹਨਾਂ ਬਾਰੇ ਮੋਰਚਾ। ਇਹ ਸਾਰਾ ਸੰਵਿਧਾਨਕ ਹੱਕਾਂ ਨੇ, ਕੋਈ ਇਹਦੇ ਵਿੱਚ ਗੈਰ ਕਾਨੂੰਨੀ ਨਹੀਂ ਆ। ਕਿਉਂਕਿ ਦੁਨੀਆ ਦਾ ਕੋਈ ਵੀ ਕਾਨੂੰਨ ਆ ਉਹ ਇਹ ਨਹੀਂ ਕਹਿੰਦਾ ਜਦੋਂ ਸਜ਼ਾ ਪੂਰੀ ਹੋ ਚੁੱਕੀ ਆ ਤੇ ਕਿਸੇ ਨੂੰ ਵੀ ਜ਼ਬਰਦਸਤੀ ਬੰਦ ਕੀਤਾ ਜਾਵੇ। ਤੇ ਕੋਈ ਗੱਲ ਹੀ ਨਹੀਂ ਸੁਣਦੇ। ਭਾਈ ਜਗਤਾਰ ਸਿੰਘ ਹਵਾਰਾ ਜੀ ਇੱਕ ਤਾਂ ਕੌਮ ਦੇ ਜਥੇਦਾਰ ਸਾਹਿਬ ਨੇ, ਤੇ ਦੂਜਾ ਉਹਨਾਂ ਦੀ ਬਿਰਧ ਮਾਤਾ, ਸਾਰਿਆਂ ਨੂੰ ਪਤਾ ਹੈ ਪੂਰੇ ਸੰਸਾਰ ਨੂੰ ਵੀ ਬਿਰਧ ਮਾਤਾ ਜਿਹੜੇ ਉਹ ਬਿਮਾਰ ਪਏ ਨੇ ਬਹੁਤ, ਉਹਨਾਂ ਨੂੰ ਮਿਲਾਇਆ ਜਾਵੇ ਪਰੋਲ ਤੇ ਭੇਜ ਕੇ। ਇਹ ਸਾਰਿਆਂ ਦਾ ਹੱਕ ਆ, ਇਹ ਹੱਕ ਕਾਨੂੰਨ ਦੇ ਮੁਤਾਬਕ ਵੀ ਆ, ਤੇ ਜਿਹੜਾ ਆਪਾਂ ਜਮਹੂਰੀਅਤ ਦੀ ਗੱਲ ਕਰਦੇ ਹਾਂ ਉਹਦੇ ਮੁਤਾਬਕ ਵੀ ਆ। ਤੇ ਅੱਜ ਜਿਹੜਾ ਕੌਮੀ ਇਨਸਾਫ ਮੋਰਚੇ ਵੱਲੋਂ ਰੋਸ ਪੱਤਰ ਦੇਣ ਲਈ ਮੁੱਖ ਮੰਤਰੀ ਸਾਹਿਬ ਨੂੰ ਜਾਣਾ ਸੀ, ਲੇਕਿਨ ਹਰ ਵਾਰ ਇਹ ਇੱਕ ਬੈਰੀਕੇਡ ਲਾ ਕੇ ਰੋਕ ਦਿੰਦੇ ਨੇ। ਨਾ ਤਾਂ ਦਿੱਲੀ ਜਾਣ ਦਿੱਤੇ ਨੇ, ਨਾ ਗਵਰਨਰ ਸਾਹਿਬ ਕੋਲ ਜਾਣ ਦਿੱਤੇ ਨੇ, ਨਾ ਅੱਜ CM ਦੀ ਕੋਠੀ ਜਾਣ ਦਿੱਤਾ ਹੈ। ਇਸ ਲਈ ਬੜਾ ਧੱਕਾ ਹੋ ਰਿਹਾ, ਪੰਜਾਬ ਸਰਕਾਰ ਵੀ ਕਰ ਰਹੀ ਹੈ, ਸੈਂਟਰ ਵੀ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਦੀ ਤੇ ਤਕਰੀਬਨ ਥੋੜੀ ਜਿਹੀ ਗਿਣਤੀ ਹੈ, ਤੇ ਇੰਨੀ ਵੱਡੀ ਪੱਧਰ ਤੇ ਜਿਹੜਾ ਪ੍ਰਚਾਰ 'ਚ ਫਿਰ ਪੁਲਿਸ ਲਾਈ ਹੋਈ, ਵੱਡੀਆਂ ਜਲ ਤੋਪਾਂ ਲਾਈਆਂ ਹੈ, ਵੱਡੀ ਤਾਦਾਦ ਦੇ ਵਿੱਚ ਚਾਰੇ ਪਾਸੇ ਪੁਲਿਸ ਲੱਗੀ ਹੈ ਜੀ। ਪੁਲਿਸ ਤਾਂ ਵੈਸੇ ਹੀ ਲੱਗ ਜਾਂਦੀ ਹੈ ਚਾਰ ਚਪੇਰੇ, ਇਹਨਾਂ ਨੂੰ ਡਰੇ ਇੰਨਾ ਹੁੰਦਾ ਕਿਉਂਕਿ ਆਪਣਾ ਇਤਿਹਾਸ ਗਵਾਹ ਹੈ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੋਏ ਸਿੰਘ ਸੀ ਜਿਨ੍ਹਾਂ ਨੇ ਪੂਰੀ ਹੁਕੂਮਤ ਨੂੰ ਹਿਲਾ ਕੇ ਰੱਖਤਾ ਸੀ। ਇਸ ਕਰਕੇ ਇਹ ਸਿੱਖਾਂ ਤੋਂ ਡਰਦੇ ਹੀ ਇਹਨਾਂ ਨੇ, ਮਤਲਬ ਇਹਨਾਂ ਨੂੰ ਉਈਓ ਡਰ ਲੱਗੀ ਜਾਂਦਾ। ਪਰ ਕਦੇ ਵੀ ਸਿੱਖ ਗੈਰ ਕਾਨੂੰਨੀ ਨਹੀਂ ਹੋਏ, ਕਦੇ ਵੀ ਉਹਨਾਂ ਨੇ ਕਾਨੂੰਨ ਨੂੰ ਤੋੜਿਆ ਨਹੀਂ, ਹੁੱਲੜਬਾਜ਼ੀ ਨਹੀਂ ਕੀਤੀ, ਹਮੇਸ਼ਾ ਸ਼ਾਂਤੀ ਦੇ ਵਿੱਚ ਰਹਿ ਕੇ। ਕਿਉਂਕਿ ਅਸੀਂ ਰੋਸ ਪ੍ਰਦਰਸ਼ਨ ਕਰਨ ਲਈ ਆਏ ਹਾਂ, ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਇਹਨਾਂ ਨੇ ਰੋਕ ਲਿਆ ਤੇ ਸਾਰੀ ਲੀਡਰਸ਼ਿਪ ਉੱਥੇ ਹੀ ਬੈਠ ਗਈ ਵੀ ਭਾਈ ਧੁੱਪਾਂ 'ਚ ਬੈਠ ਜਾਓ, ਛਾਵਾਂ 'ਚ ਬੈਠ ਜਾਓ।
ਤੱਤੀ ਸੜਕ ਤੇ ਬੈਠ ਗਏ, ਕਹਿਣ ਦਾ ਮਤਲਬ। ਪਰ ਇਹਨਾਂ ਦਾ ਹੱਕ ਬਣਦਾ ਸੀ ਜਿਹੜਾ ਭਗਵੰਤ ਮਾਨ ਨੂੰ ਬੁਲਾਉਣ ਦਾ, ਕਿਉਂਕਿ ਉਹ ਪੰਜਾਬ ਦਾ ਮੁੱਖ ਮੰਤਰੀ ਆ, ਸਾਰਿਆਂ ਦਾ ਮੁੱਖ ਮੰਤਰੀ ਆ। ਉਹੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਿ ਜਿਹੜੀਆਂ ਸਰਕਾਰਾਂ ਨੇ ਸਾਨੂੰ ਆਪਣੇ ਹੱਕ ਰੱਖਣ ਵੀ ਨਹੀਂ ਦਿੰਦੀਆਂ ਤੇ ਸਾਨੂੰ ਇਹ ਆਪਣੀ ਆਵਾਜ਼ ਵੀ ਬੁਲੰਦ ਨਹੀਂ ਕਰਨ ਦਿੰਦੀਆਂ, ਤੇ ਅੱਜ ਇਹ ਵੀ ਉਹੀ ਕੁਛ ਕਰ ਰਿਹਾ। ਇਸ ਕਰਕੇ ਇਹ ਬੜੀ ਨਿੰਦਣਯੋਗ ਚੀਜ਼ ਆ। ਪੰਜਾਬ ਦਾ ਮੁੱਖ ਮੰਤਰੀ ਹੋ ਕੇ ਪੰਜਾਬ ਦੀ ਆਵਾਮ ਨੂੰ ਨਾ ਮਿਲੇ, ਇਹ ਬਹੁਤ ਹੀ ਮਾੜੀ ਗੱਲ ਹੈ। ਤਾਂ ਇਹ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇੱਥੇ ਜਿੱਥੇ ਵੱਡੀ ਤਾਦਾਦ ਦੇ ਵਿੱਚ ਪ੍ਰਦਰਸ਼ਨਕਾਰੀ ਜੁੜੇ ਹੋਏ ਨੇ, ਤਾਂ ਉੱਥੇ ਜਿਹੜੇ ਚਾਰੇ ਤਰਫ ਪੁਲਿਸ ਪ੍ਰਸ਼ਾਸਨ ਹੈ, ਜਲ ਤੋਪਾਂ ਲੱਗੀਆਂ ਹੋਈਆਂ ਨੇ, ਵੱਖ-ਵੱਖ ਤਰੀਕੇ ਦਾ ਜਿਹੜਾ ਅੱਜ ਦਾ ਮਾਹੌਲ ਹੈ। ਇੱਧਰਲੇ ਪਾਸਿਓਂ ਵੀ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਕਿ ਕਿਸ ਤਰੀਕੇ ਦਾ ਮਾਹੌਲ ਹੈ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਸ਼ਾਂਤਮਈ ਪ੍ਰਦਰਸ਼ਨ ਕਰਨ ਦੇ ਨਾਲ। ਇਹ ਚੰਡੀਗੜ੍ਹ ਮੋਹਾਲੀ ਸਰਹੱਦ ਦੀ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਵੱਡੀ ਤਾਦਾਦ ਦੇ ਵਿੱਚ ਜਿਹੜਾ ਇੱਥੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ, ਤਾਂ ਚਾਰੇ ਤਰਫ ਤੁਹਾਨੂੰ ਪੁਲਿਸ ਹੀ ਪੁਲਿਸ ਨਜ਼ਰ ਆਵੇਗੀ ਤੇ ਜਿਹੜਾ ਇੱਕ ਸਖਤ ਬੈਰੀਕੇਡਿੰਗ ਕੀਤੀ ਹੋਈ ਹੈ। ਤੇ ਵੀ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਿੰਨ ਤਸਵੀਰਾਂ ਦੇ ਵਿੱਚ ਅੱਜ ਦਾ ਜਿਹੜਾ ਮਾਹੌਲ ਹੈ ਉਹ ਤੁਸੀਂ ਦੇਖ ਸਕਦੇ ਹੋ। ਪਰ ਇਸ ਸੰਵੇਦਨਸ਼ੀਲ ਮਸਲੇ ਦਾ ਹੱਲ ਕਿਸ ਤਰ੍ਹਾਂ ਨਿਕਲਦਾ ਹੈ, ਇਹ ਵੀ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ।